ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। मैं हाँ हरजिंद कौर मांगड़ ਤੇ ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ। ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਜੀ ਤੇ ਵਿਚਾਰ ਚਰਚਾ ਕਰਨ ਲਈ ਸਾਡੇ ਨਾਲ ਜੁੜ ਚੁੱਕੇ ਨੇ ਸਾਡੇ ਸਹਿਯੋਗੀ ਪੰਜਾਬ ਤੋਂ ਗੁਰਕਵਾਲ ਸਿੰਘ ਬਰਾੜ, ਜੋ ਕਿ ਫੋਨ ਲਾਈਨ ਤੇ ਮੌਜੂਦ ਨੇ। ਬਰਾੜ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਹਰਜਿੰਦ ਤੇ ਸਤਿ ਸ਼੍ਰੀ ਅਕਾਲ ਉਹਨਾਂ ਦਰਸ਼ਕਾਂ ਨੂੰ ਜੋ ਲਗਾਤਾਰ ਸਾਨੂੰ ਜੁੜਦੇ ਆ ਜੀ। ਬਰਾੜ ਜੀ, ਚੰਡੀਗੜ੍ਹ ਦੇ ਵਿੱਚ ਕੱਲ ਵੱਡਾ ਝਟਕਾ ਲੱਗਿਆ, ਲੋਕਾਂ ਨੂੰ ਬਿਜਲੀ ਗੁੱਲ ਹੋਈ ਹੈ ਕਿਉਂਕਿ ਬਿਜਲੀ ਕਰਮਚਾਰੀ ਜਿਹੜੇ ਬਿਜਲੀ ਮੁਲਾਜ਼ਮ ਸਨ ਉਹ ਹੜਤਾਲ ਤੇ ਸਨ। ਉਸ ਤੋਂ ਬਾਅਦ ਲੋਕਾਂ ਦੇ ਵਿੱਚ ਇੰਨੀ ਜ਼ਿਆਦਾ ਹੜਕੰਪ ਮਚ ਗਈ ਕਿ ਪਾਣੀ ਦੀ ਕਿੱਲਤ ਹੋ ਗਈ। ਸਿਹਤ ਵਿਭਾਗ ਦੇ ਵਿੱਚ ਤਰਥੱਲੀ ਮਚੀ ਰਹੀ ਹੈ। ਉੱਥੇ ਸਾਰੇ ਦਾ ਸਾਰਾ ਉੱਥੇ ਬਿਜਲੀ ਗੁੱਲ ਹੋਣ ਦੇ ਨਾਲ ਪੂਰੀ ਰਾਤ ਨੁਕਸਾਨ ਹੋਇਆ। ਸੋ ਲੋਕਾਂ ਦੇ ਵਿੱਚ ਕਾਫੀ ਰੋਹ ਹੈ ਜੀ ਇਸ ਚੀਜ਼ ਨੂੰ ਲੈ ਕੇ। ਬਿਲਕੁਲ ਹਰਜਿੰਦ, ਜਦੋਂ ਆਪਾਂ ਬਿਜਲੀ ਦੀ ਗੱਲ ਕਰਦੇ ਹਾਂ ਤਾਂ ਅੱਜ ਦੇ ਇਲੈਕਟ੍ਰੋਨਿਕ ਯੁੱਗ ਦੇ ਵਿੱਚ ਜਦੋਂ ਅਸੀਂ ਸਵੇਰੇ ਉੱਠਦੇ ਹਾਂ, ਸਵੇਰ ਉੱਠਣ ਤੋਂ ਲੈ ਕੇ ਜਦੋਂ ਤੱਕ ਇਹ ਜਾਰੀ ਦੁਨੀਆ ਜਾਂ ਚਕਾਚੌਂਧ ਸੌਂ ਨਹੀਂ ਜਾਂਦੀ, ਉਦੋਂ ਤੱਕ ਜਿਹੜਾ ਹਰ ਪਲ ਸਾਨੂੰ ਬਿਜਲੀ ਦੀ ਲੋੜ ਹੈ। ਚਾਹੇ ਪਾਣੀ ਨੂੰ ਲੈ ਕੇ ਹੋਵੇ, ਮੋਬਾਈਲ ਚਾਰਜਿੰਗ ਨੂੰ ਲੈ ਕੇ ਹੋਵੇ, ਘਰ ਦਾ ਕੋਈ ਇਲੈਕਟ੍ਰਿਕ ਇਕਵਿਪਮੈਂਟ ਹੈ ਜਿਹੜਾ ਉਹਨੂੰ ਚਲਾਉਣਾ ਹੋਵੇ, ਹਰ ਸਮੇਂ ਅਸੀਂ ਬਿਜਲੀ ਦੀ ਵਰਤੋਂ ਕਰਦੇ ਹਾਂ। ਪਰ ਹੁਣ ਜਿਸ ਤਰੀਕੇ ਨਾਲ ਬਿਜਲੀ ਮੁਲਾਜ਼ਮਾਂ ਵੱਲੋਂ ਇਹ ਹੜਤਾਲ ਕੀਤੀ ਗਈ ਹੈ ਤੇ ਇਸ ਹੜਤਾਲ ਨਾਲ ਜਿਹੜਾ ਕਿਤੇ ਨਾ ਕਿਤੇ ਸਿੱਧੇ ਤੌਰ ਤੇ ਆਮ ਲੋਕਾਂ ਦਾ ਤੇ ਖਾਸ ਕਰਕੇ ਚੰਡੀਗੜ੍ਹ ਦੇ ਵਰਗੇ ਮੈਟਰੋ ਸਿਟੀ ਦੇ ਜੋ ਲੋਕ ਹੈ, ਜਿਨ੍ਹਾਂ ਦੀ ਜ਼ਿੰਦਗੀ ਜਿਹੜੀ ਬਹੁਤ ਫਾਸਟ ਚੱਲਦੀ ਹੈ, ਜਿਹੜੇ ਕਿ ਆਪਣੇ ਕੰਮਾਂ ਕਾਰਾਂ ਦੇ ਵਿੱਚ ਇੰਨੇ ਕੁ ਜ਼ਿਆਦਾ ਵਿਅਸਤ ਨੇ ਜਾਂ ਉਲਝੇ ਰਹਿੰਦੇ ਨੇ ਕਿ ਉਹਨਾਂ ਕੋਲ ਵੇਲ ਦੀ ਜਿਹੜੀ ਬਹੁਤ ਘਾਟ ਹੁੰਦੀ ਹੈ। ਤੇ ਇਹੋ ਜਿਹੇ ਸ਼ਹਿਰ ਦੇ ਵਿੱਚ ਬਿਜਲੀ ਦਾ ਬੰਦ ਹੋਣਾ, ਇਹ ਬਿਲਕੁਲ ਤੁਹਾਡੀ ਗੱਲ ਦਰੁਸਤ ਹੈ ਕਿ ਆਮ ਲੋਕਾਂ ਵਾਸਤੇ ਜਿਹੜੀ ਨਰਕ ਵਰਗੀ ਜਿਹੜੀ ਸਮੱਸਿਆ ਉਹ ਖੜੀ ਹੋ ਗਈ ਆ। ਪਾਣੀ ਨਹੀਂ ਆ ਰਿਹਾ, ਬਿਜਲੀ ਕਾਰਨ ਉਹ ਆਪਣਾ ਕੋਈ ਵੀ ਨਿੱਤ ਰੂਟੀਨ ਦਾ ਜੋ ਕਾਰਜ ਹੈ, ਜੋ ਕੰਮ ਹੈ, ਉਹ ਸਹੀ ਤਰੀਕੇ ਨਾਲ ਨੇਪਰੇ ਨਹੀਂ ਚਾੜ ਪਾ ਰਹੇ। ਤਾਂ ਮੈਨੂੰ ਲੱਗਦਾ ਕਿ ਆਉਣ ਵਾਲੇ ਦਿਨਾਂ 'ਚ ਵੀ ਇਹ ਦੱਸਿਆ ਜਾ ਰਿਹਾ ਕਿ ਜਿਸ ਤਰ੍ਹਾਂ ਦੀ ਖਬਰਾਂ ਮਿਲ ਰਹੀਆਂ ਕਿ ਇਹ ਜਿਹੜੀ ਸਮੱਸਿਆ ਹੈ ਇਹ ਹੋਰ ਵੀ ਗੰਭੀਰ ਹੋ ਸਕਦੀ ਹੈ। ਜੀ 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 ਗੱਲ ਕਰਦੇ ਹਾਂ ਜੀ ਦੀਪ ਸਿੱਧੂ ਦੀ, ਜਿਨ੍ਹਾਂ ਦੀ ਮੌਤ ਦੇ ਨਾਲ ਪੂਰੀ ਸਿੱਖੀ ਨੂੰ, ਪੰਜਾਬੀਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਜੀ। ਪੂਰਾ ਭਾਰਤੀ ਨਹੀਂ, ਬਾਹਰਲੇ ਮੁਲਕਾਂ ਦੇ ਵਿੱਚ ਵੀ ਉਹਨਾਂ ਦੀ ਸ਼ਰਧਾਂਜਲੀ ਲਈ ਨਮਿਤ ਪਾਠ ਦੇ ਭੋਗ ਪਾਏ ਜਾ ਰਹੇ ਨੇ ਜੀ। ਗੁਰੂ ਘਰਾਂ ਦੇ ਵਿੱਚ ਤਸਵੀਰਾਂ ਲਾਈਆਂ ਜਾ ਰਹੀਆਂ ਨੇ ਉਹਨਾਂ ਦੀਆਂ। ਸੋ ਲੋਕਾਂ ਦੇ ਵਿੱਚ ਇੰਨਾ ਪਿਆਰ ਦੀਪ ਸਿੱਧੂ ਨੂੰ ਲੈ ਕੇ, ਉਹਨਾਂ ਦੀ ਰੂਹ ਨੂੰ ਜਾਂ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਲੋਕਾਂ ਵੱਲੋਂ ਨਾਅਰੇ ਲਗਾਏ ਜਾ ਰਹੇ ਨੇ, ਮੋਮਬੱਤੀਆਂ ਬਾਲੀਆਂ ਜਾ ਰਹੀਆਂ ਨੇ ਜੀ। ਸੋ ਦੀਪ ਸਿੱਧੂ ਜਦੋਂ ਦੇ ਮਰਹੂਮ ਹੋਏ ਨੇ ਜੀ ਇਸ ਸੰਸਾਰ ਦੇ ਵਿੱਚੋਂ, ਜਿਨ੍ਹਾਂ ਨੇ ਕੂਚ ਕੀਤਾ, ਉਸ ਤੋਂ ਲਗਾਤਾਰ ਲੋਕ ਉਹਨਾਂ ਦੀ ਯਾਦ ਦੇ ਵਿੱਚ ਤੜਫ ਰਹੇ ਨੇ, ਉਹਨਾਂ ਦੇ ਲਈ ਕੁਛ ਨਾ ਕੁਛ ਕਰਨ ਦੀ ਸੋਚ ਰਹੇ ਨੇ। ਪੰਜਾਬ ਵਿੱਚ ਕਿਹੋ ਜਿਹੇ ਹਾਲਾਤ ਨੇ? ਦੇਖੋ ਹਰਜਿੰਦ, ਤੁਸੀਂ ਬਿਲਕੁਲ ਸਹੀ ਕਿਹਾ ਕਿ ਦੀਪ ਸਿੱਧੂ ਨੂੰ ਲੈ ਕੇ ਪੰਜਾਬ ਦਾ ਨੌਜਵਾਨ ਹੈ ਜਿਹੜਾ ਉਹ ਬੜਾ ਭਾਵੁਕ ਨਜ਼ਰ ਆ ਰਿਹਾ ਹੈ। ਤੇ ਕਿਤੇ ਨਾ ਕਿਤੇ ਇਸ ਭਾਵੁਕਤਾ ਦੇ ਵਿੱਚ ਕਈ ਵਾਰੀ ਏਦਾਂ ਦੇ ਕੰਮ ਵੀ ਹੋ ਜਾਂਦੇ ਆ ਜਿਹੜੇ ਕਿ ਦੁਨੀਆ ਦੇ ਵਿੱਚ ਇੱਕ ਮਿਸਾਲ ਬਣ ਕੇ ਰਹਿ ਜਾਂਦੇ ਆ। ਜਿਸ ਤਰ੍ਹਾਂ ਆਪਾਂ ਪਿਛਲੇ ਦਿਨੀ ਦੇਖਿਆ ਕਿ 15 ਦੀ ਰਾਤ ਨੂੰ ਦੀਪ ਸਿੱਧੂ ਦਾ ਐਕਸੀਡੈਂਟ ਹੁੰਦਾ ਹੈ। ਜਿਵੇਂ ਹੀ ਇਹ ਖਬਰ ਨਿਕਲ ਕੇ ਬਾਹਰ ਆਉਂਦੀ ਹੈ ਤਾਂ ਲੋਕਾਂ ਵੱਲੋਂ ਜਿਹੜਾ ਦੀਪ ਸਿੱਧੂ ਨੂੰ ਲੈ ਕੇ ਉਹਦੀਆਂ ਵੀਡੀਓ ਸ਼ੇਅਰ ਕਰਨਾ ਤੇ ਸ਼ਰਧਾਂਜਲੀ ਦੇ ਸੁਨੇਹੇ ਭੇਜਣਾ, ਇੱਕ ਹੜ੍ਹ ਆ ਗਿਆ ਸੀ ਸੋਸ਼ਲ ਮੀਡੀਆ ਪਲੇਟਫਾਰਮ ਚਾਹੇ ਕੋਈ ਵੀ ਹੋਵੇ, ਉਹਦੇ ਉੱਪਰ ਨੌਜਵਾਨਾਂ ਦਾ ਇੱਕ ਵਾਰ ਹੜ੍ਹ ਆਇਆ ਸੀ। ਤੇ ਉਸ ਤੋਂ ਬਾਅਦ ਜਿਸ ਤਰੀਕੇ ਨਾਲ ਦੀਪ ਸਿੱਧੂ ਦਾ ਜਦੋਂ ਸੰਸਕਾਰ ਲੁਧਿਆਣਾ ਵਿਖੇ ਕੀਤਾ ਗਿਆ ਤੇ ਜਿਹੜਾ ਲੋਕਾਂ ਦਾ ਇਕੱਠ, ਨੌਜਵਾਨਾਂ ਦਾ ਇਕੱਠ ਉੱਥੇ ਦੇਖਣ ਨੂੰ ਮਿਲਿਆ, ਉੱਥੋਂ ਦਾ ਜਿਹੜਾ ਮਾਹੌਲ ਇੰਨਾ ਭਾਵੁਕ ਹੋ ਗਿਆ ਸੀ ਕਿ ਹਰ ਇੱਕ ਨੌਜਵਾਨ ਦੀਆਂ ਅੱਖਾਂ ਦੇ ਵਿੱਚ ਅਥਰੂ ਸੀ। ਸੋ ਕਿਤੇ ਨਾ ਕਿਤੇ ਗੱਲਾਂ ਇਹ ਵੀ ਕਹੀਆਂ ਜਾ ਰਹੀਆਂ ਨੇ ਕਿ ਵੀ ਜਿਵੇਂ ਦੀਪ ਸਿੱਧੂ ਦੀ ਇੱਕ ਵੀਡੀਓ ਸੀ ਜਿਹਦੇ ਵਿੱਚ ਉਹਨੇ ਸਾਫ਼ ਤੌਰ ਤੇ ਕਿਹਾ ਸੀ ਕਿ ਅਸੀਂ ਸਿਰਫ ਭੋਗਾਂ ਤੇ ਬਰਸੀਆਂ ਦੇ ਉੱਪਰ ਇਕੱਠ ਕਰਨ ਜੋਗੇ ਹਾਂ ਤੇ ਮਰਨ ਤੋਂ ਬਾਅਦ ਹੀ ਜਿਹੜਾ ਹੈਗਾ ਉਹ ਸ਼ਹੀਦਾਂ ਦੀ ਜਾਂ ਕਹਿ ਲਓ ਵੀ ਵਿਅਕਤੀ ਦੀ ਕਦਰ ਕਰਦੇ ਹਾਂ। ਤਾਂ ਇਸ ਤਰ੍ਹਾਂ ਦੀ ਜਿਹੜੀ ਸੱਚਾਈ ਹੈ, ਇਹਨਾਂ ਸ਼ਬਦਾਂ ਨੂੰ ਸੱਚਾਈ ਦੇ ਰੂਪ ਦੇ ਵਿੱਚ, ਪ੍ਰਤੱਖ ਰੂਪ ਦੇ ਵਿੱਚ ਉਸ ਟਾਈਮ ਦੇਖਿਆ ਗਿਆ ਕਿ ਜਿਸ ਤਰੀਕੇ ਜਿਹੜੇ ਲੋਕ ਗੱਦਾਰੀ ਦੇ ਸਰਟੀਫਿਕੇਟ ਵੰਡ ਰਹੇ ਸੀ, ਉਸ ਨੂੰ ਮਾੜਾ ਚੰਗਾ ਕਿਹਾ ਜਾਂਦਾ ਸੀ, ਜਿਹੜੇ ਸ਼ਬਦ ਹੈ ਉਹਦੇ ਵਾਸਤੇ ਉਸ ਤਰ੍ਹਾਂ ਦੇ ਵਰਤੇ ਜਾਂਦੇ ਸੀ। ਤਾਂ ਉਹ ਸਿੱਧਾ ਉਸ ਇਕੱਠ ਨੂੰ ਦੇਖ ਕੇ ਦੇਖਣ ਨੂੰ ਮਿਲਿਆ। ਬਾਕੀ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਦੁਨੀਆ ਦੇ ਵਿੱਚ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ, ਗੁਰੂ ਘਰਾਂ ਦੇ ਵਿੱਚ ਦੀਪ ਸਿੱਧੂ ਦੇ ਨਿਮਿਤ ਸਹਿਜ ਪਾਠ ਦੇ ਭੋਗ ਹੈ ਜਿਹੜੇ ਉਹ ਪਾਏ ਜਾ ਰਹੇ ਨੇ। ਤੇ ਪੰਜਾਬ ਦੇ ਵਿੱਚ ਵੀ ਕੋਈ ਮਾਹੌਲ ਹਰਜਿੰਦ ਵੱਖਰਾ ਨਹੀਂ ਹੈ। ਨੌਜਵਾਨਾਂ ਵੱਲੋਂ ਕੈਂਡਲ ਮਾਰਚ ਕੱਢੇ ਜਾ ਰਹੇ ਆ, ਵੱਖ-ਵੱਖ ਸ਼ਹਿਰਾਂ ਦੇ ਵਿੱਚ ਮਾਰਚ ਹੋ ਰਿਹਾ। ਤੇ ਜਿਹੜਾ 24 ਤਰੀਕ ਨੂੰ, 24 ਫਰਵਰੀ ਨੂੰ ਦੀਪ ਸਿੱਧੂ ਦੀ ਅੰਤਿਮ ਅਰਦਾਸ ਹੈ ਜਿਹੜੀ ਉਹ ਫਤਿਹਗੜ੍ਹ ਸਾਹਿਬ ਵਿਖੇ ਹੋਣੀ ਹੈ। ਤੇ ਉਮੀਦ ਕੀਤੀ ਜਾ ਰਹੀ ਹੈ ਕਿ ਬਹੁਤ ਵੱਡਾ ਇਕੱਠ ਹੈ ਜਿਹੜਾ
ਇਸ ਦੌਰਾਨ ਹੋਏਗਾ। 3 ਲੱਖ ਦਾ ਅਨੁਮਾਨ ਲਗਾਇਆ ਜਾ ਰਿਹਾ ਹਰਜਿੰਦਰ ਕਿ 3 ਲੱਖ ਤੋਂ ਜਿਹੜਾ ਵਧੇਰੇ ਆ ਜਿਹੜਾ ਇਕੱਠ ਹੋ ਸਕਦਾ ਹੈ। ਤੇ ਨਾਲ ਹੀ ਨਾਲ ਖਾਲਸਾ ਏਡ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਂਝੇ ਤੌਰ ਤੇ ਜਿਹੜਾ ਸੰਗਤਾਂ ਵਾਸਤੇ ਲੰਗਰ ਲਗਾਏ ਜਾ ਰਹੇ ਨੇ। ਇਸ ਤਰ੍ਹਾਂ ਦੀਆਂ ਖਬਰਾਂ ਵੀ ਜਿਹੜੀਆਂ ਚਰਚਾ ਦੇ ਵਿੱਚ ਨੇ। ਤੇ ਹੋਰ ਵੀ ਜਿਹੜਾ ਦੱਸਿਆ ਜਾ ਰਿਹਾ ਕਿ ਆਮ ਜਿਹੜੇ ਲੋਕ ਨੇ ਉਹ ਫਤਿਹਗੜ੍ਹ ਸਾਹਿਬ ਨੂੰ ਜਾਂਦੇ ਹੋਏ ਰਸਤੇ ਦੇ ਵਿੱਚ ਜਿਹੜੇ ਲੰਗਰ ਦਾ ਪ੍ਰਬੰਧ ਹੈ ਉਹ ਕਰਨ ਲਈ ਅਨੁਮਤੀ ਹੈ ਜਿਹੜੇ ਉਹ ਜ਼ਿਲ੍ਹਾ ਪ੍ਰਸ਼ਾਸਨ ਤੋਂ ਲੈ ਰਹੇ ਨੇ। ਸੋ ਇਸ ਤਰ੍ਹਾਂ ਦੀਆਂ ਖਬਰਾਂ ਮਿਲਦੀਆਂ। ਜਿਹੜਾ ਪੰਜਾਬ ਦਾ ਮਾਹੌਲ ਹੈ ਇਸ ਸਮੇਂ ਬਹੁਤ ਭਾਵੁਕ ਜਿਹੜਾ ਹੈਗਾ ਦੀਪ ਸਿੱਧੂ ਨੂੰ ਲੈ ਕੇ, ਕਿਉਂਕਿ ਦੀਪ ਸਿੱਧੂ ਇੱਕ ਖਾਲਿਸਤਾਨੀ ਸੋਚ ਨਾਲ ਜੁੜੇ ਹੋਏ ਸਨ, ਇੱਕ ਸਿੱਖੀ ਸੋਚ ਨਾਲ ਜੁੜੇ ਹੋਏ ਸਨ, ਆਪਣੀ ਕੌਮ ਨੂੰ ਲੈ ਕੇ ਬਹੁਤ ਜ਼ਿਆਦਾ ਚਿੰਤਤ ਸਨ। ਸੋ ਇਸ ਕਰਕੇ ਉਹ ਸਰਦਾਰ ਸਿਮਰਨਜੀਤ ਸਿੰਘ ਮਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਸਾਥ ਦੇ ਰਹੇ ਸਨ। ਚੋਣਾਂ ਦੇ ਵਿੱਚ ਕਿਹੋ ਜਿਹਾ ਰੁਝਾਨ ਦੇਖਣ ਨੂੰ ਮਿਲਿਆ, ਕਿਉਂਕਿ ਉਹ ਆਖਰੀ ਅਪੀਲ ਦੀ ਤਰ੍ਹਾਂ ਲੋਕੀ ਉਹਨੂੰ ਲੈ ਰਹੇ ਸਨ ਕਿ ਦੀਪ ਸਿੱਧੂ ਦੀ ਇਹ ਆਖਰੀ ਅਪੀਲ ਸੀ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਵਿਧਾਨ ਸਭਾ ਚੋਣਾਂ 'ਚ ਭੇਜਣਾ ਹੈ। ਹਰਜਿੰਦਰ ਦੇਖੋ, ਜਿਸ ਤਰੀਕੇ ਨਾਲ ਜਿਹੜਾ ਵੋਟਾਂ ਦਾ ਰੁਝਾਨ ਖਤਮ ਹੋਇਆ ਤਾਂ ਜਿਸ ਤਰ੍ਹਾਂ ਦੀਆਂ ਖਬਰਾਂ ਮਿਲ ਰਹੀਆਂ, ਖਬਰਾਂ ਇਹੀ ਸੀ ਕਿ ਲੋਕ ਸੁਨੇਹੇ ਕਰ ਕਰਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜੋ ਨੁਮਾਇੰਦੇ ਨੇ ਉਹਨਾਂ ਨੂੰ ਸੁਨੇਹੇ ਭੇਜ ਕੇ ਪੁੱਛ ਰਹੇ ਸਨ ਕਿ ਕਿਹੜੇ ਜ਼ਿਲ੍ਹੇ ਤੋਂ ਜਾਂ ਕਿਹੜੇ ਵਿਧਾਨ ਸਭਾ ਜਿਹੜਾ ਖੇਤਰ ਹੈ ਉਸ ਖੇਤਰ ਤੋਂ ਕੌਣ ਖੜਾ ਹੋਇਆ। ਤਾਂ ਕਿਤੇ ਨਾ ਕਿਤੇ ਜਿਹੜਾ ਇਸ ਵਾਰ ਇਸ ਚੀਜ਼ ਦਾ ਪ੍ਰਭਾਵ ਤਾਂ ਜ਼ਰੂਰ ਜਾਏਗਾ। ਵੋਟ ਪ੍ਰਤੀਸ਼ਤ ਜੋ ਸ਼੍ਰੋਮਣੀ ਅਕਾਲੀ ਦਲ ਮਾਨ ਨੇ ਜਾਂ ਅੰਮ੍ਰਿਤਸਰ ਨੇ ਉਹਨਾਂ ਦੇ ਜਿਹੜਾ ਵੋਟ ਪ੍ਰਤੀਸ਼ਤ ਹੈ ਇਸ ਵਾਰ ਜਿਹੜਾ ਕਾਫੀ ਉਮੀਦ ਹੈ ਕਿ ਉਹ ਪਿਛਲੇ ਦੇ ਸਾਲਾਂ ਦੇ ਮੁਕਾਬਲੇ ਜਿਹੜਾ ਇਤਕੀ ਵੱਧ ਹੋਵੇਗਾ। ਜੀ ਗੱਲ ਕਰਦੇ ਹਾਂ ਜੀ ਰੂਸ ਤੇ ਯੂਕਰੇਨ ਦੇ ਵਿਚਕਾਰ ਤਣਾਅ ਵਧਣ ਦੀ। ਸੋ ਉੱਥੇ ਕਾਫੀ ਭਾਰਤੀ ਆਪਣੇ ਸਨ ਜਿਹੜੇ ਫਸੇ ਹੋਏ ਸਨ। ਫਲਾਈਟਸ ਦਾ ਜਿਹੜਾ ਸਟੇਟਸ ਪਿੱਛੇ ਜੇ ਕਿਹਾ ਜਾ ਰਿਹਾ ਸੀ ਕਿ ਫਲਾਈਟਸ ਬੰਦ ਨੇ, ਉਸ ਤੋਂ ਬਾਅਦ ਭਾਰਤ ਨੇ ਇੰਤਜ਼ਾਮ ਕੀਤਾ ਕਿ ਭਾਰਤੀਆਂ ਨੂੰ ਪਹੁੰਚਾਇਆ ਜਾਵੇ, ਭਾਰਤ ਦੇ ਵਿੱਚ ਲਿਜਾਇਆ ਜਾਵੇ। ਉੱਥੇ ਫਲਾਈਟਸ ਵੀ ਭੇਜੀਆਂ ਨੇ, ਪਰ ਕਾਫੀ ਸਾਰੇ ਲੋਕਾਂ ਦੇ ਇਲਜ਼ਾਮ ਨੇ ਜੀ ਕਿ ਭਾਰਤ ਸਰਕਾਰ ਨੇ ਉਹਨਾਂ ਲਈ ਕੁਝ ਨਹੀਂ ਕੀਤਾ, ਮਹਿੰਗੀਆਂ ਟਿਕਟਸ ਖਰੀਦ ਕੇ ਉਹ ਜਾ ਰਹੇ ਨੇ ਭਾਰਤ ਨੂੰ। ਦੇਖੋ, ਦੁਨੀਆ ਦੇ ਵਿੱਚ ਯੂਕਰੇਨ ਤੇ ਜਿਹੜਾ ਰੂਸ ਦਾ ਤਣਾਅ ਵਧਿਆ ਹੋਇਆ ਉਸ ਤੇ ਨੂੰ ਲੈ ਕੇ ਪੂਰੀ ਦੁਨੀਆ ਦੇ ਵਿੱਚ ਇੱਕ ਵਾਰ ਹਲਚਲ ਜੀ ਮੱਚੀ ਹੋਈ ਹੈ। ਪੂਰਨ ਤੌਰ ਤੇ ਜੇ ਆਪਾਂ ਗੱਲ ਕਰੀਏ ਤਾਂ ਪੂਰੀ ਦੁਨੀਆ ਹੀ ਇੱਕ ਵਾਰ ਸਦਕੇ ਤੇ ਚਿੰਤਾ ਦੇ ਵਿੱਚ ਇਸ ਤਣਾਅ ਨੂੰ ਲੈ ਕੇ ਆ ਗਈ ਹੈ। ਤੇ ਵੱਖ-ਵੱਖ ਦੇਸ਼ਾਂ ਦੇ ਜੋ ਨੁਮਾਇੰਦੇ ਨੇ ਉਹਨਾਂ ਨੂੰ ਇਹ ਕਿਹਾ ਗਿਆ ਕਿ ਤੁਸੀਂ ਜਿਹੜਾ ਇਹਨਾਂ ਦੇਸ਼ਾਂ ਨੂੰ ਛੱਡ ਕੇ ਜਿਹੜਾ ਵਾਪਸ ਹੈ ਉਹ ਪਰਤਿਆ ਜਾਵੇ। ਪਰ ਯੂਕਰੇਨ ਦੇ ਵਿੱਚ ਜਿਹੜੇ ਭਾਰਤੀ ਮੌਜੂਦ ਆ ਉਹਨਾਂ ਵਾਸਤੇ ਵੀ ਜਿਹੜੀਆਂ ਸਪੈਸ਼ਲ ਫਲਾਈਟਸ ਆ ਭਾਰਤ ਵੱਲੋਂ ਅਰੇਂਜ ਕੀਤੀਆਂ ਗਈਆਂ, ਜਿਹੜੀਆਂ ਇਹਨਾਂ ਫਲਾਈਟਸ ਰਾਹੀਂ ਉਹਨਾਂ ਭਾਰਤੀਆਂ ਨੂੰ ਵਾਪਸ ਲਿਆਂਦਾ ਜਾਵੇਗਾ ਜਿਹੜੇ ਕਿ ਯੂਕਰੇਨ ਦੇ ਵਿੱਚ ਫਸੇ ਹੋਏ ਆ। ਪਰ ਕਿਤੇ ਨਾ ਕਿਤੇ ਜਿਹੜਾ ਇਹ ਇਲਜ਼ਾਮ ਵੀ ਲਗਾਏ ਜਾ ਰਹੇ ਨੇ ਕਿ ਜਿਹੜਾ ਇਸ ਤਰ੍ਹਾਂ ਦੇ ਜਿਹੜੇ ਫੈਸਲੇ ਲੈਣ ਦੇ ਵਿੱਚ ਉਹ ਥੋੜੀ ਜਿਹੜੀ ਦੇਰੀ ਹੈ ਉਹ ਹੋਈ ਹੈ। ਜੀ ਹਰਜਿੰਦਰ ਜੀ ਬਿਲਕੁਲ, ਫਲਾਈਟਸ ਦੇ ਸਟੇਟਸ ਵੀ ਕਹੇ ਜਾ ਰਹੇ ਨੇ ਕਿ ਮਹਿੰਗੀਆਂ ਟਿਕਟਸ ਹੈਗੀਆਂ ਨੇ ਜਿਹੜੀਆਂ ਕਿ ਅਫੋਰਡ ਨਹੀਂ ਕਰ ਪਾ ਰਹੇ। ਸੋ ਬਾਇਆ ਦੁਬਈ ਲੋਕੀ ਭਾਰਤ ਪਹੁੰਚ ਰਹੇ ਨੇ ਤਾਂ ਕਿ ਯੂਕਰੇਨ ਤੋਂ ਦੁਬਈ ਦੀ ਜਿਹੜੀ ਟਿਕਟ ਆ ਉਹ ਭਾਰਤ ਦੇ ਮੁਕਾਬਲੇ ਕਹਿੰਦੇ ਸਸਤੀ ਪੈ ਰਹੀ ਆ। ਸੋ ਦੁਬਈ ਤੋਂ ਭਾਰਤ ਦੀ ਜਿਹੜੀ ਫਲਾਈਟ ਆ ਉਹ ਲੈ ਕੇ ਭਾਰਤ ਪਹੁੰਚ ਰਹੇ ਨੇ। ਬਰਾੜ ਸਾਹਿਬ, ਇਹ ਵੀ ਦੇਖਣ 'ਚ ਮਿਲਿਆ ਕਿ ਕਾਫੀ ਜ਼ਿਆਦਾ ਹਨੇਰੀ ਆਈ ਆ ਜੀ ਪੰਜਾਬ ਦੇ ਵਿੱਚ। ਜਿਵੇਂ ਕਿ ਆਪਾਂ ਕਹਿੰਦੇ ਆ ਕਿ ਕਿਸਾਨਾਂ ਦੇ ਜਿਹੜੇ ਹਿੱਸੇ ਜਾਂ ਤਾਂ ਸੋਕਾ ਹੁੰਦਾ ਜਾਂ ਡੱਬਾ ਹੁੰਦਾ, ਕਿਹਾ ਜਾ ਰਿਹਾ ਕਿ ਕਣਕਾਂ ਦਾ ਭਾਰੀ ਨੁਕਸਾਨ ਹੋਇਆ ਜੀ। ਦੇਖੋ ਹਰਜਿੰਦ, ਬਿਲਕੁਲ ਕੱਲ ਜਿਹੜੀਆਂ ਹਵਾਵਾਂ ਸਾਰਾ ਦਿਨ ਚੱਲੀਆਂ ਬਹੁਤ ਠੰਡੀਆਂ ਤੇ ਤੇਜ਼ ਹਵਾਵਾਂ ਪੰਜਾਬ ਦੇ ਵਿੱਚ ਚੱਲੀਆਂ ਤੇ ਜਿਹਦਾ ਸਿੱਧਾ ਨੁਕਸਾਨ ਆ ਜਿਹੜਾ ਕਣਕ ਦੀ ਫਸਲ ਨੂੰ ਜਾਂ ਸਰੋਂ ਦੀ ਫਸਲ ਨੂੰ ਜਿਹੜਾ ਦੇਖਣ ਨੂੰ ਮਿਲ ਰਿਹਾ। ਕਿਉਂਕਿ ਜਿਹੜੀ ਫਸਲ ਨੂੰ ਪਾਣੀ ਲੱਗਿਆ ਹੋਇਆ ਸੀ ਉਹ ਜੜਾਂ ਦੇ ਵਿੱਚ ਨਮੀ ਹੋਣ ਕਾਰਨ ਜਿਹੜੀ ਫਸਲ ਹੈ ਉਹ ਡਿੱਗੀ ਹੈ ਤੇ ਇਹਦਾ ਸਿੱਧਾ ਨੁਕਸਾਨ ਕਿਸਾਨਾਂ ਨੂੰ ਝੱਲਣਾ ਪਵੇਗਾ। ਫਸਲ ਆ ਜਿਹੜੀ ਕਣਕ ਦੀ ਉਹ ਖਰਾਬ ਹੋ ਸਕਦੀ ਹੈ, ਇਸ ਤਰ੍ਹਾਂ ਦਾ ਅਨੁਮਾਨ ਹੈ ਜਿਹੜਾ ਉਹ ਲਗਾਇਆ ਜਾ ਰਿਹਾ। ਤੇ ਇਹਦੇ ਸੰਬੰਧੀ ਜਿਹੜਾ ਕਿਸਾਨਾਂ ਵੱਲੋਂ ਜਿਹੜੀ ਮੰਗ ਵੀ ਆ ਥੋੜੀ ਬਹੁਤੀ ਜਿਹੜੀ ਉੱਠ ਰਹੀ ਹੈ ਕਿ ਉਹਨਾਂ ਨੂੰ ਜਿਹੜਾ ਮੁਆਵਜ਼ਾ ਉਹ ਦਿੱਤਾ ਜਾਵੇਗਾ। ਨੁਕਸਾਨ ਜਿਹੜਾ ਹਾਲੇ ਪੂਰੀ ਤਰ੍ਹਾਂ ਨਾਲ ਸਾਹਮਣੇ ਨਹੀਂ ਆਇਆ ਕਿ ਕਿੰਨਾ ਜਿਹੜਾ ਨੁਕਸਾਨ ਹੈ ਉਹ ਇਸ ਤੇਜ਼ ਹਵਾਵਾਂ ਦੇ ਚੱਲਣ ਨਾਲ ਜਿਹੜਾ ਪੰਜਾਬ ਦੇ ਕਿਸਾਨੀ ਦਾ ਹੋਇਆ। ਜੀ ਬਹੁਤ ਸ਼ੁਕਰੀਆ ਸਾਰੀ ਜਾਣਕਾਰੀ ਲਈ ਬਰਾੜ ਜੀ। ਮਿਲਦੇ ਹਾਂ ਜੀ ਅਗਲੇ ਹਫ਼ਤੇ। ਧੰਨਵਾਦ ਤੁਹਾਡਾ। ਧੰਨਵਾਦ ਜੀ। ਦਰਸ਼ਕੋ, ਸਮਾਂ ਚੱਲਿਆ ਤੁਹਾਡੇ ਤੋਂ ਵੀ ਇਜਾਜ਼ਤ ਲੈਣ ਦਾ। ਨਵੇਂ ਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਇੰਡਸਟਰੀ ਆਸਟ੍ਰੇਲੀਆ। ਧੰਨਵਾਦ।